ਜੀ ਸੋ ਰਮਨ ਜੀ। ਆਪਣੀ ਜਿਹੜੀ ਸਿਚੁਏਸ਼ਨ ਹੈਗੀ ਆ ਇਸ ਵੇਲੇ ਬੜੀ ਇੰਟਰਸਟਿੰਗ ਬਣੀ ਹੋਈ ਆ। ਉਹ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਹੈਗੀ ਆ ਉਹ ਇਹ ਹੋਈ ਆ ਕਿ ਜਿਹੜਾ ਫਿਊਲ ਦੀ ਪ੍ਰਾਈਸਿਸ ਹੈਗੀਆਂ ਉਹ ਬਹੁਤ ਜ਼ਿਆਦੀਆਂ ਹਾਈ ਹੈਗੀਆਂ ਇਸ ਵੇਲੇ। ਕਿਉਂਕਿ ਅਲਟੀਮੇਟਲੀ ਜਿਹੜਾ ਨੈਟ ਹੈਗਾ ਉਹ ਤੁਹਾਡਾ ਖਤਮ ਹੋ ਜਾਂਦਾ ਆ। ਕਿਉਂਕਿ ਫਿਊਲ ਪ੍ਰਾਈਸਿਸ ਹਾਈ ਹੋਣ ਕਰਕੇ ਜਿਹੜੇ ਫਰੇਟ ਰੇਟਸ ਹੈਗੇ ਆ, ਡੈਫੀਨੇਟਲੀ ਇਸ ਵੇਲੇ ਫਰੇਟ ਰੇਟਸ ਦੇ ਉੱਤੇ ਕਾਫੀ ਜ਼ਿਆਦਾ ਫਰਕ ਹੈਗਾ। ਫਰੇਟ ਘਟ ਗਿਆ ਆ ਬਹੁਤ ਜ਼ਿਆਦਾ। ਸ਼ਾਇਦ ਹੋ ਸਕਦਾ ਰੇਟਸ ਦੇ ਉੱਤੇ ਉਨਾ ਨਹੀਂ ਹੈਗਾ, ਜਿਹੜੇ ਸੀਜ਼ਨਲ ਨਾਰਮ ਚੱਲ ਰਹੇ ਹੈਗੇ ਆ ਥੋੜ੍ਹੇ ਬਹੁਤ ਘੱਟ ਹੈਗੇ ਆ, ਕਿਉਂਕਿ ਫਰੇਟ ਬਹੁਤ ਜ਼ਿਆਦਾ ਘੱਟ ਹੈਗਾ ਇਸ ਵੇਲੇ ਵੀ। ਅੱਜ ਅਸੀਂ ਸਵੇਰੇ ਜਿਹੜੇ ਲੋਡ ਬੋਰਡਸ ਨੂੰ ਸਰਚ ਕਰ ਰਹੇ ਸੀ, ਦੇਖ ਰਹੇ ਸੀਗੇ। ਸੋ ਲੋਡ ਬੋਰਡਸ ਦੇ ਉੱਤੇ ਵੀ ਜਿਹੜੇ ਕੈਲੀਫੋਰਨੀਆ ਨੂੰ ਵਾਪਸ ਲੋਡ ਆ ਰਹੇ ਨੇ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੇ ਆ ਇਸ ਵੇਲੇ। ਉਹਨਾਂ ਦੇ ਵਿੱਚ ਜਿਹੜੀ ਵਾਪਸੀ ਹੈਗੀ ਆ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੀ ਆ। ਡੈਫੀਨੇਟਲੀ ਇੱਧਰੋਂ ਟਰੱਕ ਵੀ ਘੱਟ ਜਾ ਰਹੇ ਹੈਗੇ, ਕਿਉਂਕਿ ਇੱਧਰੋਂ ਫਰੇਟ ਵੀ ਬਹੁਤ ਘੱਟ ਆ, ਪ੍ਰੋਡਿਊਸ ਘੱਟ ਹੈਗਾ, ਡਰਾਈ ਫਰੇਟ ਘੱਟ ਹੈਗਾ। ਜਿਹੜੀਆਂ ਅਪ੍ਰੈਲ ਦੀਆਂ ਪ੍ਰਾਈਸਿਸ ਹੈਗੀਆਂ, ਅਪ੍ਰੈਲ ਦੀਆਂ ਜਿਹੜੀਆਂ ਪਰ ਮਾਈਲ ਪ੍ਰਾਈਸਿਸ ਹੈਗੀਆਂ ਉਹ ਕਾਫੀ ਡਰੋਪ ਹੋਈਆਂ ਹੈਗੀਆਂ ਰੀਸੈਂਟਲੀ। ਸੋ ਸਾਰਾ ਕੁਛ ਹੀ ਨਾ ਰਲਾ ਮਿਲਾ ਕੇ ਹਰਜੋਤ ਭਾਜੀ ਕੀ ਫਰੇਟ ਦੇ ਰੇਟ ਵੀ ਜਿਹੜੇ ਆ ਉਹ ਕਿਉਂਕਿ ਆਪਾਂ ਕੰਪੈਰੀਜ਼ਨ ਜਿਹੜਾ ਪਿਛਲੇ 2 ਸਾਲਾਂ ਦੇ ਨਾਲ ਜ਼ਿਆਦਾ ਹੋ ਰਿਹਾ ਇਸ ਵੇਲੇ। ਹਰ ਇੱਕ ਬੰਦਾ ਜਿਹੜਾ ਕੰਪੈਰੀਜ਼ਨ ਕਰ ਰਿਹਾ ਉਹ ਪਿਛਲੇ 2 ਸਾਲਾਂ ਦੇ ਨਾਲ ਕੰਪੈਰੀਜ਼ਨ ਕਰ ਰਿਹਾ, ਔਰ ਪਿਛਲੇ 2 ਸਾਲਾਂ ਦੇ ਵਿੱਚ ਐਕਸੈਪਸ਼ਨਲੀ ਰੇਟ ਜਿਹੜੇ ਸੀਗੇ ਬਹੁਤ ਜ਼ਿਆਦਾ ਸੀਗੇ। ਸੋ ਇਸ ਕਰਕੇ ਆਪਾਂ ਨੂੰ ਇੱਕ ਤਾਂ ਫੀਲ ਹੋ ਰਿਹਾ ਕਿ ਰੇਟਸ ਬਹੁਤ ਘੱਟ ਹੈਗੇ ਆ ਇਸ ਵੇਲੇ, ਔਰ ਜਿਹੜੇ ਕਿ ਡੈਫੀਨੇਟਲੀ ਨਾਰਮਲ ਨਾਲੋਂ ਥੋੜ੍ਹੇ ਬਹੁਤ ਘੱਟ ਹੈਗੇ ਆ। ਪਰ ਜੇ ਨਾਰਮਲ ਦੇਖਿਆ ਜਾਵੇ ਤਾਂ ਰੇਟ ਜਿਹੜੇ ਸੀਗੇ ਉਹ ਏਡੇ ਨਹੀਂ ਸੀ ਹੈਗਾ ਜਿੰਨਾ ਕਿ ਇਸ ਵੇਲੇ ਆਪਾਂ ਨੂੰ ਫਿਊਲ ਨੇ ਜਿਹੜਾ ਆ ਉਹ ਤੰਗ ਕੀਤਾ ਹੋਇਆ। ਫਿਊਲ ਦਾ ਜਿਹੜਾ ਆ ਉਹ ਸਿਚੁਏਸ਼ਨ ਜਿਹੜੀ ਆ ਉਹ ਜ਼ਰੂਰ ਬਹੁਤ ਜ਼ਿਆਦਾ ਖਤਰਨਾਕ ਬਣੀ ਹੈ ਇਸ ਵੇਲੇ। ਜੀ ਬਿਲਕੁਲ। ਸੋ ਫਿਊਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਆ, ਤੇ ਸੋ ਪ੍ਰਾਈਸਿਸ ਜਿਹੜੇ ਲਗਾਤਾਰ ਫਿਊਲ ਦੇ ਵਧਣ ਕਰਕੇ ਮਾਰਜਨਸ ਜਿਹੜੇ ਉਹ ਟੋਟਲੀ ਇਸ ਟਾਈਮ ਘਟ ਚੁੱਕੇ ਹੈਗੇ ਆ। ਉਧਰ ਟਰੱਕ ਲੋਡ ਵੋਲਿਊਮਸ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਖਬਰ ਰਹੀ ਆ, ਮਾਰਕੀਟ ਕਿੱਦਾਂ ਉਸ ਲਿਹਾਜ਼ ਨਾਲ ਕਿੱਦਾਂ ਚੱਲ ਰਹੀ ਹੈ? ਬਿਲਕੁਲ, ਜਿਹੜੇ ਡਰਾਈ ਵੈਨ ਦੇ ਟਰੱਕਲੋਡ ਹੈਗੇ ਆ ਉਹ ਵੀ 10% ਲੋਅਰ ਹੈਗੇ ਕੰਪੇਅਰ ਟੂ ਮਾਰਚ। ਤੇ ਰੈਫਰੀਜਰੇਟਰ ਜਿਹੜੇ ਹੈਗੇ ਆ ਉਹ ਵੀ 10% ਲੋ ਹੈਗੇ ਆ। ਫਲੈਟ ਬੈਡ ਜਿਹੜੇ ਉਹ 6% ਲੋ ਹੈਗੇ ਆ ਐਜ਼ ਕੰਪੇਅਰ ਟੂ ਮਾਰਚ ਟੂ ਅਪ੍ਰੈਲ। ਠੀਕ ਹੈ ਨਾ। ਸੋ ਇਹ ਜਿਹੜੀ ਡਿਕਲਾਈਨ ਹੈਗਾ ਆ ਇਹ ਡੈਫੀਨੇਟਲੀ ਉਹ ਚੀਜ਼ ਸ਼ੋ ਕਰਦਾ ਹੈ ਕਿ ਜਿਹੜੀ ਮਾਰਕੀਟ ਹੈਗੀ ਆ, ਮਾਰਕੀਟ ਰਿਐਕਟ ਕਰ ਰਹੀ ਹੈ ਕਿ ਜਿਹੜੀਆਂ ਔਰ ਈਵਨ ਜਿਹੜੇ ਇਸ ਵੇਲੇ ਬਿਗ ਰੀਟੇਲਰ ਹੈਗੇ ਆ, ਚਾਹੇ ਉਹ ਵਾਲਮਾਰਟ ਹੈ ਚਾਹੇ ਉਹ ਟਾਰਗੇਟ ਹੈਗਾ, ਉਹਨਾਂ ਦੇ ਵੱਲੋਂ ਵੀ ਇਹੋ ਹੀ ਚੀਜ਼ ਜਿਹੜੀ ਦਰਸਾਈ ਜਾ ਰਹੀ ਆ ਕਿ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਵੋਲਿਊਮ ਹੈਗੀ ਆ ਉਹ ਘੱਟ ਹੋਈ ਆ ਬਹੁਤ, ਕਿਉਂਕਿ ਇੱਕ ਇਨਵੈਂਟਰੀ ਜਿਹੜੀ ਆ ਉਹ ਐਕਸੈਸਿਵ ਹੋ ਚੁੱਕੀ ਆ ਔਰ ਅੱਗੇ ਸਮਾਨ ਵਿਕ ਨਹੀਂ ਰਿਹਾ ਹੈਗਾ। ਇਸ ਕਰਕੇ ਜਿਹੜੀਆਂ ਇਹ ਸਿਚੁਏਸ਼ਨਾਂ ਹੈਗੀਆਂ, ਔਰ ਕਈ ਵਾਰੀ ਆਹ ਜਿਹੜਾ ਵੀਕਐਂਡ ਆ ਮੈਮੋਰੀਅਲ ਡੇ ਵੀਕਐਂਡ ਆ ਇਹਦੇ ਤੇ ਆਉਣ ਕੇ ਕਾਫੀ ਜ਼ੋਰ ਲੱਗਦਾ ਹੁੰਦਾ, ਕਾਫੀ ਵਧੀਆ ਕੰਮ ਹੋ ਜਾਂਦਾ ਹੁੰਦਾ, ਪਰ ਲੇਕਿਨ ਉਹ ਡੈਫੀਨੇਟਲੀ ਇਸ ਵਾਰੀ ਦੇਖਣ ਨੂੰ ਨਹੀਂ ਮਿਲ ਰਿਹਾ ਹੈਗਾ। ਜੀ। ਸੋ ਤੁਹਾਨੂੰ ਕੀ ਲੱਗਦਾ ਆ ਰਮਨ ਜੀ, ਵੀ ਇਹ ਜਿਹੜੀ ਸਥਿਤੀ ਆ ਕਦੋਂ ਤੱਕ ਇਦਾਂ ਜਿਹੜੀ ਉਹ ਰਹਿ ਸਕਦੀ ਆ? ਲੋਡ ਦੇ ਜਿਹੜੇ ਰੇਟਸ ਆ ਉਹ ਹੈਗਾ ਆ ਵੀ ਇਹ ਵਾਪਸ ਰਿਵਾਈਵ ਕਰ ਜਾਣਗੇ, ਜਾਂ ਹਾਲ ਦੀ ਘੜੀ ਆਪਾਂ ਨੂੰ ਇਹੀ ਜਿਹੜੇ ਪ੍ਰਾਈਸਿਸ ਘੱਟ ਨੇ, ਲੋਡ ਦਾ ਵੋਲਿਊਮ, ਉਹ ਸਾਰਾ ਕੁਛ ਜੋ ਡਾਊਨਵਰਡ ਟ੍ਰੈਂਡ ਚੱਲ ਰਿਹਾ ਉਹ ਇਦਾਂ ਹੀ ਚੱਲਦਾ ਰਹੂਗਾ? ਜਿਵੇਂ ਆਪਾਂ ਇੱਕ ਚੀਜ਼ ਆ, ਆਪਾਂ ਅਨਐਕਸਪੈਕਟਡ ਚੀਜ਼ ਦੇਖੀ ਹੈਗੀ ਆ ਪਿਛਲੇ 2 ਸਾਲਾਂ ਦੇ ਵਿੱਚ, ਜਿਹੜੀ ਕਿ ਆਪਾਂ ਕਦੀ ਨਹੀਂ ਸੀ ਦੇਖੀ ਟਰੱਕਿੰਗ ਇੰਡਸਟਰੀ ਦੇ ਵਿੱਚ। ਬੜੀ ਅਨਐਕਸਪੈਕਟਡ ਟਰਨ ਆਫ ਇਵੈਂਟਸ ਸੀਗੇ ਕਿ ਜਿਵੇਂ ਕੋਵਿਡ ਹੋਇਆ, ਅਨਐਕਸਪੈਕਟਡ ਕਦੀ ਇਦਾਂ ਦੀ ਕੋਈ ਸਿਚੁਏਸ਼ਨ ਆਈ ਨਹੀਂ ਸੀ ਅੱਗੇ। ਤੇ ਆ ਵੀ ਜਿਹੜੀ ਸਿਚੁਏਸ਼ਨ ਹੈਗੀ ਆ ਇਹ ਵੀ ਇੱਕ ਬੜੀ ਮੱਚ ਇਹ ਪ੍ਰੈਡਿਕਟਡ ਸੀਗੀ। ਜਦੋਂ ਕੋਵਿਡ ਦੇ ਦਰਮਿਆਨ ਆਪਾਂ ਪਿਛਲੇ ਸਾਲ ਖਾਸ ਕਰਕੇ ਆਪਾਂ ਗੱਲ ਕਰਦੇ ਰਹੇ ਹਾਂ, ਉਦੋਂ ਇਹ ਪ੍ਰੈਡਿਕਟਡ ਸੀਗੀ ਕਿ ਇਹ ਜਿਹੜਾ ਇੱਕ ਵਾਰੀ ਜਿਹੜਾ ਉਹ ਜ਼ੋਰ ਹੈਗਾ ਉਹ ਲੱਗ ਕੇ ਹਟਦਾ ਹੁੰਦਾ। ਔਰ ਹੁਣ ਇਹ ਕਦੋਂ ਤੱਕ ਰਹਿਣਾ ਆ? ਇਹ ਮਾਰਕੀਟ ਜਿਹੜੀ ਆ ਉਹ ਦਿਨ ਬਰ ਦਿਨ ਜਿਹੜੀ ਆ ਚੇਂਜ ਹੋ ਰਹੀ ਹੈ, ਦਿਨ ਪਰ ਦਿਨ ਉਹਦੇ ਵਿੱਚ ਫਰਕ ਪੈ ਰਿਹਾ ਹੈਗਾ, ਡਿਫਰੈਂਟ ਹੋ ਰਹੀ ਹੈਗੀ ਆ। ਸੋ ਜਿਹੜੀ ਲਾਸਟ 2 ਸਾਲਾਂ ਦੀ ਅਨਐਕਸਪੈਕਟਡ ਗਰੋਥ ਜਾਂ ਅਨਐਕਸਪੈਕਟਡ ਜਿਹੜਾ ਜ਼ੋਰ ਲੱਗਾ ਆ ਉਹਦਾ ਜਿਹੜਾ ਅਸਰ ਆ ਉਹ ਕਦੋਂ ਤੱਕ ਰਹਿੰਦਾ ਆ ਇਹ ਤਾਂ ਟਾਈਮ ਹੀ ਦੱਸ ਸਕਦਾ ਆ। ਪਰ ਡੈਫੀਨੇਟਲੀ ਮਾਰਕੀਟ ਕਦੀ ਵੀ ਇਦਾਂ ਨਹੀਂ ਰਹਿੰਦੀ ਕਿ ਹਮੇਸ਼ਾ ਥੱਲੇ ਨੂੰ ਜਾਵੇ। ਮਾਰਕੀਟ ਆਉਂਦੀ ਆ, ਰਿਕਵਰ ਹੁੰਦੀ ਆ, ਰਿਵਾਈਵ ਹੁੰਦੀ ਆ, ਪਰ ਡੈਫੀਨੇਟਲੀ ਐਰਕੀ ਜਿਹੜਾ ਰਿਵਾਈਵ ਹੋਣ ਦਾ ਸਮਾਂ ਲੱਗਦਾ ਆ ਉਹ ਥੋੜਾ ਲੰਮਾ ਹੋਣ ਵਾਲਾ ਆ, ਕਿਉਂਕਿ ਫਿਊਲ ਦੀਆਂ ਪ੍ਰਾਈਸਿਸ ਦਾ ਜਿਹੜਾ ਸਕੇਅਰ ਆ
ਉਹ ਬਹੁਤ ਜ਼ਿਆਦਾ ਹੈਗਾ। ਔਰ ਇਸ ਕਰਕੇ ਇਸ ਵੇਲੇ ਹੁਣ ਮੈਂ ਫੇਸਬੁੱਕ ਦੇ ਉੱਤੇ ਹੀ ਦੇਖ ਰਿਹਾ ਸੀਗਾ, LA ਡਾਊਨਟਾਊਨ ਦੀਆਂ ਪ੍ਰਾਈਸਿਸ ਜਿਹੜੀਆਂ ਆ ਆਲਮੋਸਟ ਪੌਣੇ 8 ਦੇ ਕਰੀਬ, ਜਿਹੜੀਆਂ ਡੀਜ਼ਲ ਦੀਆਂ ਤੇ ਆਪਣੀਆਂ ਫਿਊਲ ਦੀਆਂ ਪ੍ਰਾਈਸਿਸ ਜਿਹੜੀਆਂ ਉਹ ਆਲਮੋਸਟ 779 ਜਾਂ 799 ਦੇ ਕਰੀਬ ਹੈਗੀਆਂ। ਸੋ ਜੀ ਜਿਹੜੀਆਂ ਸਕੇਰੀ ਹੈਗੀਆਂ ਇਸ ਵੇਲੇ ਕੈਲੀਫੋਰਨੀਆ ਲਈ ਤਾਂ ਖਾਸ ਕਰਕੇ ਸਕੇਰੀ ਹੈਗੀਆਂ, ਕਿਉਂਕਿ ਬਹੁਤ ਔਖਾ ਹੈਗਾ। ਐਂਡ ਕੱਲ ਵੀ ਮੈਂ ਜਿਹੜਾ ਈਵਨ ਕਾਰਾਂ ਦੇ ਵਿੱਚ ਵੀ ਜਿਹੜਾ ਆ ਕੱਲ ਫਿਊਲ ਭਰਾਉਣ ਲਈ ਕਾਸਕੋ ਦੇ ਵਿੱਚ ਗਿਆ ਸੀਗਾ, ਤੇ ਮੇਰੇ ਖਿਆਲ ਅੱਗੇ ਯੂਜ਼ਲੀ ਕਾਸਕੋ ਦੇ ਬਹੁਤ ਲੰਮੀਆਂ ਲਾਈਨਾਂ ਹੁੰਦੀਆਂ, ਲੇਕਿਨ ਕੱਲ ਸਾਰਾ ਜਿਹੜਾ ਗੈਸ ਸਟੇਸ਼ਨ ਸੀਗਾ ਆਲਮੋਸਟ ਖਾਲੀ ਹੋ ਪਿਆ ਸੀ। ਜੀ, ਹਰ ਇੱਕ ਜਾਣਾ ਹੁਣ ਰਮਨ ਜੀ ਇਹ ਸੋਚਦਾ ਵੀ ਗੈਸ ਭਰਾਈਏ ਕਿ ਛੱਡ ਪਰਾਂ ਸਾਈਕਲ ਤੇ ਜਾਈਏ, ਕਰੀਏ ਕਿ ਨਾ ਕਰੀਏ, ਇਦਾਂ ਦੀਆਂ ਚੀਜ਼ਾਂ ਅਕਸਰ ਬੰਦਾ ਸੋਚ ਰਿਹਾ ਆ। ਉੱਤੋਂ ਹੁਣ ਨਾਲ ਦੇ ਨਾਲ ਡਰ, ਇਹ ਗੱਲਾਂ, $6 ਨੂੰ ਤਾਂ ਆਲਰੇਡੀ ਪਾਰ ਕਰ ਹੀ ਚੁੱਕਾ ਹੈ ਡੀਜ਼ਲ ਦਾ ਜਿਹੜਾ ਉਹ ਪ੍ਰਾਈਸ। ਕੱਲ ਆਪਾਂ ਦੇਖਿਆ ਵੀ ਮੰਨ ਲਓ ਕਿਸੇ ਥਾਵਾਂ ਦੇ ਉੱਤੇ ਪੌਣੇ 8 ਤੱਕ ਵੀ ਜਿਹੜਾ ਉਹ ਪਹੁੰਚਿਆ ਸੀ, ਕਿਤੇ 8 ਦੇ ਉੱਤੇ ਕਹਿੰਦੇ ਵੀ 9 ਤੱਕ ਵੀ ਜਿਹੜਾ ਉਹ ਚਲੇ ਜਾਣਾ ਹੈ। ਸੋ ਇਸ ਨੇ ਲੋਕਾਂ ਦਾ ਧੂੰਆਂ ਜਿਹੜਾ ਆ ਉਹ ਕੱਢਿਆ। ਇਕੱਲਾ ਹੁਣ ਗੱਡੀਆਂ ਹੀ ਨਹੀਂ ਧੂੰਆਂ ਮਾਰ ਰਹੀਆਂ, ਲੋਕ ਵੀ ਧੂੰਆਂ ਮਾਰ ਰਹੇ ਆ ਵੀ ਭਾਈ ਬਣਨਾ ਕੀ ਆ ਸਾਡਾ ਇੱਥੇ, ਕਿੱਦਾਂ ਜਿਹੜਾ ਗੁਜ਼ਾਰਾ ਹੋ ਸਕੂਗਾ। ਜੀ ਬਿਲਕੁਲ, ਡੈਫੀਨੇਟਲੀ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਪ੍ਰੈਡਿਕਟੇਬਲ ਤਾਂ ਸੀਗੀ ਕਾਫੀ, ਜਿਹੜੀ ਆ, ਪਰ ਹੁਣ ਜੋ ਸਿਚੁਏਸ਼ਨ ਬਣ ਰਹੀ ਹੈਗੀ ਆ ਉਹਦੇ ਉੱਤੇ ਥੋੜਾ ਟਾਈਮ ਲੱਗੂਗਾ, ਇਹਨੂੰ ਰਿਕਵਰ ਹੋਣ ਨੂੰ ਟਾਈਮ ਲੱਗੂਗਾ, ਕਿਉਂਕਿ ਡੈਵਸਟੇਸ਼ਨ ਜਿਹੜੀ ਆ ਉਹ ਬਾਹਲੀ ਜ਼ਿਆਦਾ ਹੋ ਰਹੀ ਆ। ਘੱਟ ਰੇਟਾਂ ਦਾ ਤਾਂ ਇੱਕ ਮਸਲਾ ਹੁੰਦਾ ਸੀਗਾ, ਲੇਕਿਨ ਫਿਊਲ ਦਾ ਬਹੁਤ ਡਰ ਹੈਗਾ ਇਸ ਵੇਲੇ।